ਸਾਲੀਆਂ ਦਾ ਸੈਦੇ ਕੋਲੋਂ ਅਨੋਖੀਆਂ ਛਾਵਾਂ ਤਲਬ ਕਰਨਾ। ਬੈਠ ਮੰਗਦੀਆਂ ਸਾਲੀਆਂ ਚੀਜ਼ ਛੱਲਾ, ਬੰਨਾ ਮੂੰਹ ਤੇਰੀ ਅੰਮਾ ਬੜੀ ਦਾ ਓਏ। ਦੁੱਧ ਦੇ ਅਣਯਦੜੀ ਚਿੜੀ ਦਾ ਤੂੰ, ਵੇਲਾ ਵਕਤ ਤੇਰਾ ਸਾਥ ਘੜੀ ਦਾ ਓਏ। ਚੀਜ਼ ਛੱਲਾ ਚੀਚੀ ਦਾ ਛੱਲਾ, ਮਰਦ ਦੀ ਚੀਚੀ ਦਾ ਛੱਲਾ ਜਿਹੜਾ ਕਿ ਨਿੱਕਾ ਹੁੰਦਾ ਹੈ, ਉਹ ਔਰਤ ਦੀ ਕਿਸੇ ਨਾ ਕਿਸੇ ਉਂਗਲੀ ਵਿੱਚ ਪੂਰਾ ਆ ਜਾਂਦਾ ਹੈ। ਇਸ ਵਾਸਤੇ ਸਾਲੀਆਂ ਸੈਦੇ ਕੋਲੋਂ ਉਹਦੀ ਚੀਚੀ ਦਾ ਛੱਲਾ ਮੰਗਦੀਆਂ ਨੇ। ਦੁੱਧ ਦੇ ਅਣਯਦੜੀ ਚਿੜੀ ਦਾ ਤੂੰ, ਅਣਯਦੜੀ ਤੋਂ ਮੁਰਾਦ ਬੇਹਮਲ। ਹੁਣ ਚਿੜੀਆਂ ਦਾ ਤੇ ਦੁੱਧ ਹੀ ਨਹੀਂ ਹੁੰਦਾ, ਤੇ ਅਣਯਦੜੀ ਚਿੜੀ ਦਾ ਦੁੱਧ ਕਿਵੇਂ ਹੋ ਸਕਦਾ ਹੈ? ਇਹ ਇਸ਼ਾਰਾ ਹੈ ਕਿ ਸਾਲੀਆਂ ਉਸ ਕੋਲੋਂ ਅਣਹੋਣੀਆਂ ਛਾਵਾਂ ਮੰਗਦੀਆਂ ਨੇ। ਦੁੱਧ ਦੇ ਕੁਆਰੀ ਦਾ ਚੋ ਜੱਟਾ, ਸ਼ੈਖ ਫਤਿਹ ਦੇ ਨਾਮ ਤੋਂ ਲੜੀ ਦਾ ਓਏ। ਖੰਡ ਪੁੜੀ ਦਾ ਦਛਣਾ ਦੇ ਬੀਬਾ, ਬੂਰ ਬਾਂਸ ਤੇ ਕਾਨਿਆਂ ਨੜੀ ਦਾ ਓਏ। ਦੁੱਧ ਦੇ ਕੁਆਰੀ ਦਾ ਚੋ ਜੱਟਾ, ਇਹ ਵੀ ਅਣਹੋਣੀ ਸ਼ੈ ਹੈ। ਸ਼ੇਖ ਫਤਿਹ ਨੂੰ ਦੁੱਧ ਦਾ ਪੀਰ ਸਮਝਿਆ ਜਾਂਦਾ ਹੈ, ਇਸ ਵਾਸਤੇ ਉਸ ਦਾ ਨਾਂ ਦੁੱਧ ਨਾਲ ਆਇਆ ਹੈ। ਖੰਡ ਪੁੜੀ ਦਾ ਦਛਣਾ, ਦਛਣਾ ਤੋਂ ਮੁਰਾਦ ਖੈਰਾਤ, ਮਿੱਠੀ ਖੈਰਾਤ। ਉਹ ਖੈਰਾਤ ਜਿਹੜੀ ਅਹਿਲੇ ਹਿੰਦ ਬ੍ਰਾਹਮਣਾਂ ਨੂੰ ਖਾਣਾ ਖਵਾਉਣ ਤੋਂ ਬਾਅਦ ਪੇਸ਼ ਕਰਦੇ ਹਾਂ, ਤੇ ਮਿੱਠੀ ਪੰਜਾਬੀ ਜ਼ਬਾਨ ਵਿੱਚ ਬੋਸਨ ਵੀ ਆਖਦੇ ਨੇ। ਤੇ ਇਹ ਇਸ਼ਾਰਾ ਹੈ ਕਿ ਸਾਲੀਆਂ ਸੈਦੇ ਕੋਲੋਂ ਬੋਸਾ ਮੰਗਦੀਆਂ ਨੇ, ਤੇ ਬੋਸੇ ਨੂੰ ਖੰਡ ਪੁੜੀ ਨਾਲ ਤਸ਼ਬੀਹ ਦੇਣਾ ਇਹ ਵਾਰਿਸ ਸ਼ਾਹ ਹੋਰਾਂ ਦਾ ਉਸਨੇ ਲਿਆਕਤ ਹੈ। ਬੂਰ ਬਾਂਸ ਤੇ ਕਾਨਿਆਂ ਨੜੀ ਦਾ ਓਏ। ਬਾਂਸ, ਕਾਨਾ ਤੇ ਨੜੀ, ਇਹ ਤਰੇ ਅਜਿਹੇ ਪੌਦੇ ਨੇ ਜਿਨ੍ਹਾਂ ਦਾ ਫਲ ਹੀ ਨਹੀਂ ਹੁੰਦਾ, ਤੇ ਜਿਨ੍ਹਾਂ ਦਾ ਫਲ ਨਹੀਂ ਹੁੰਦਾ ਉਹਨਾਂ ਦਾ ਬੂਰ ਕਿਵੇਂ ਹੋ ਸਕਦਾ ਹੈ? ਇਹ ਵੀ ਅਣਹੋਣੀ ਸ਼ੈ ਹੈ। ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਅਗਲੇ ਹਿੱਸੇ ਵਿੱਚ ਸੈਦਾ ਦੇਵੇਗਾ। ਇੱਕ ਕੁਆਰ ਮਹਿੰਦੀ ਗਾਨਾ ਹੱਥ ਵਾਲਾ, ਪੈਰੀ ਲਾਲ ਦੀ ਖੜਕ ਹੈ ਹੜੀ ਦਾ ਓਏ। ਸੇਜ ਫੁੱਲਾਂ ਦੀ ਤੇ ਬਟੂਆ ਲੌਂਗ ਵਾਲਾ, ਦੱਸੀ ਰੀਤ ਬਣੀ ਕਹਿਕੂ ਦੜੀ ਦਾ ਓਏ। ਇੱਕ ਕੁਆਰ ਮਹਿੰਦੀ ਤੇ ਗਾਨਾ ਹੱਥ ਵਾਲਾ, ਇਹ ਸ਼ਾਦੀ ਦੀ ਵਜ੍ਹਾ ਤੋਂ ਹੈ, ਤੇ ਲਾਲ ਲਫ਼ਜ਼ ਮੁਹੱਬਤ ਦਾ ਖੜਕ ਆਵਾਜ਼ ਹੜੀ ਜ਼ੰਜੀਰ ਜ਼ੰਜੀਰੀ। ਸੇਜ ਫੁੱਲਾਂ ਦੀ ਤੇ ਬਟੂਆ ਲੌਂਗ ਵਾਲਾ, ਇਹ ਇੱਕ ਰਸਮ ਆਈ ਬਈ ਦੁਲਹਨ ਦੀ ਸੇਜ ਉੱਤੇ ਫੁੱਲਾਂ ਦੇ ਵਿੱਚ ਲੌਂਗ ਦਾ ਬਟੂਆ ਰੱਖਿਆ ਜਾਂਦਾ ਹੈ, ਦੜੀ ਦਾ। ਦੜ ਜਾਣਾ, ਦਬ ਜਾਣਾ, ਛੁਪ ਜਾਣਾ। ਸਾਲੀਆਂ ਆਦੀਆਂ ਨੇ ਸੈਦਿਆ ਦੱਸ ਖਾਂ ਇਹ ਰੀਤ ਤੋਂ ਮੁਰਾਦ ਰਸਮ, ਇਹ ਰਸਮ ਕਿਵੇਂ ਬਣੀ ਹੈ? ਪਹੁੰਚਾ ਸੋਨੇ ਦੀ ਚਿੜੀ ਦਾ ਦੇ ਸਾਨੂੰ, ਤੰਬੂ ਬਾਜ ਥੰਮਾ ਕਿਵੇਂ ਗੜੀ ਦਾ ਓਏ। ਇੱਕ ਮੁਨਸ ਕਸੀਰੀ ਦਾ ਖੜੀ ਮੰਗੇ, ਹਾਥੀ ਪਾ ਕੁੱਜੇ ਕਹਿਕੂ ਫੜੀ ਦਾ ਓਏ। ਪਹੁੰਚਾ ਪੰਜਾ, ਸੋਨੇ ਦੀ ਚਿੜੀ ਦਾ ਪੰਜਾ ਮੰਗਦੀਆਂ ਨੇ, ਤੇ ਸਾਲੀਆਂ ਆਦੀਆਂ ਨੇ ਕਿ ਦੱਸ ਖਾਂ ਸੈਦਿਆ ਬੇ ਤੰਬੂ ਥੰਮਾ ਤੋਂ ਬਾਅਦ ਕਿਵੇਂ ਖਿਲਾਰਿਆ ਜਾ ਸਕਦਾ ਹੈ? ਤੇ ਇੱਕ ਮੰਗਦੀ ਹੈ ਉਸ ਕੋਲੋਂ ਮੁਨਸ ਕਸੀਰੀ ਦਾ, ਕਸੀਰੀ ਦਮੜ ਦਮੜੀ ਪੈਸਾ। ਇੱਕ ਦਮੜੀ ਦਾ ਮੁਨਸ ਤੋਂ ਮੁਰਾਦ ਖਾਵਨ। ਹਾਥੀ ਪਾ ਕੁੱਜੇ ਕਿਕੂ ਫੜੀ ਦਾ ਓਏ। ਹਾਥੀ ਨੂੰ ਕੁੱਜੇ ਵਿੱਚ ਬੰਦ ਕਰਕੇ ਕਿਸ ਤਰ੍ਹਾਂ ਫੜੀ ਦਾ ਹੈ ਸੈਦਿਆ ਦੱਸ। ਲੌਂਗਾ ਮੁੰਜਰੀ ਦੇ ਵਿੱਚ ਕੋਟ ਕਰਦੇ, ਗੱਤ ਗੱਤ ਛੱਲਾ ਕੁੜੀ ਕੜੀ ਦਾ ਓਏ। ਬਿਨਾਂ ਬਲਦਾਂ ਦੇ ਖੂਹ ਦੇ ਗੇੜ ਸਾਨੂੰ, ਜਿਹੜਾ ਖੜਕਦਾ ਕਾਠ ਦੀ ਖੜੀ ਦਾ ਓਏ। ਲੌਂਗਾ ਮੁੰਜਰੀ, ਮੁੰਜਰੀ ਮੁੰਜਰਾਲ ਖੋਸ਼ਾ, ਕੋਟ ਕਿਲਾ। ਕੁੜੀਆਂ ਆਖਦੀਆਂ ਨੇ ਬਸਨ ਲੌਂਗਾਂ ਦੇ ਖੋਸ਼ੇ ਵਿੱਚ ਇੱਕ ਕਿਸੇ ਕੁੜੀ ਕੜੀ ਦਾ ਛੱਲਾ ਪਾ ਕੇ ਤੇ ਇੱਕ ਕਿਲਾ ਬਣਾ ਕੇ ਵਿਖਾ। ਬਿਨਾਂ ਬਲਦਾਂ ਦੇ ਖੂਹ ਦੇ ਗੇੜ ਸਾਨੂੰ, ਬਲਦ ਢੱਗੇ। ਸਾਲੀਆਂ ਆਦੀਆਂ ਨੇ ਬਸਨ ਖੂਹ ਗੇੜਨਾ ਚਲਾਉਣਾ, ਸਨ ਬਗੈਰ ਢੱਗਿਆਂ ਤੋਂ ਖੂਹ ਚਲਾ ਕੇ ਵਿਖਾ, ਦੱਸ ਕਿਵੇਂ ਚੱਲਦਾ ਹੈ? ਜਿਹੜਾ ਖੜਕਦਾ ਕਾਠ ਦੀ ਕੜੀ ਦਾ ਹੋਏ। ਕਾਠ ਲੱਕੜੀ ਖੜੀ, ਇਸਤਾਦਾ ਖੜੀ ਸਿੱਧੀ ਖੜੀ ਦੱਬੀ ਲੱਕੜੀ। ਗਲ ਅੰਗੀਆਂ ਤੇ ਬਾਂਕਾ ਹੱਸ ਫੱਬੇ, ਅਣਵਿਦ ਮੋਤੀ ਹਾਰ ਲੜੀ ਦਾ ਓਏ। ਬੱਦੀ ਜੰਝ ਛੁਡਾ ਤੂੰ ਆਪਣੀ ਓ, ਦੀਨਾ ਬੇਗ ਦੀ ਕੈਦ ਵਿੱਚ ਪੜੀ ਦਾ ਓਏ।
ਗਲ ਅੰਗੀਆਂ ਤੇ ਬਾਂਕਾ ਹੱਸ ਫੱਬੇ। ਇਹ ਇਸ਼ਾਰਾ ਇੱਕ ਕਿੱਸੇ ਵੱਲ ਤੇ ਕਿੱਸਾ ਇੰਝ ਏ ਬਈ ਇੱਕ ਸੁਦਾਗਰ ਆ, ਇੱਕ ਉਸ ਦੀ ਬੜੀ ਖੂਬਸੂਰਤ ਤੇ ਪਾਕੀਜ਼ਾ ਬੀਵੀ ਆਈ। ਉਹ ਸੁਦਾਗਰ ਆਪਣੇ ਸ਼ਹਿਰ ਤੋਂ ਦੂਰ ਕਿਧਰੇ ਤਜਾਰਤ ਦੇ ਸਿਲਸਿਲੇ ਵਿੱਚ ਗਿਆ ਤੇ ਉਸ ਦੀ ਬੀਵੀ ਇਕੱਲੀ ਰਹਿ ਗਈ। ਉਸ ਦੀ ਬੀਵੀ ਨੇ ਆਪਣਾ ਦਿਲ ਵਿਲਾਉਣ ਵਾਸਤੇ ਇੱਕ ਸ਼ੁਗਲ ਲਾ ਲਿਆ ਬਈ ਬੀਨ ਵਜਾਣਾ ਸ਼ੁਰੂ ਕਰ ਦਿੱਤੀ। ਰਾਤ ਨੂੰ ਜਦੋਂ ਉਹ ਬੀਨ ਵਜਾਣ ਲੱਗੀ ਤੇ ਇੱਕ ਉੱਡਦਾ ਹੋਇਆ ਹੰਸ ਉੱਥੋਂ ਲੰਘਿਆ ਤੇ ਬੀਨ ਦੀ ਆਵਾਜ਼ ਸੁਣ ਕੇ ਤੇ ਉਸ ਦੀ ਦੀਵਾਰ ਤੇ ਆ ਕੇ ਬਹਿ ਗਿਆ ਤੇ ਉੱਡਣ ਲੱਗਿਆਂ ਇੱਕ ਮੋਤੀ ਸੁੱਟ ਗਿਆ। ਉਹ ਮੋਤੀ ਉਸ ਔਰਤ ਨੇ ਚੁੱਕ ਲਿਆ ਤੇ ਇਸ ਤਰ੍ਹਾਂ ਉਸ ਔਰਤ ਦਾ ਵੀ ਮਾਮੂਲ ਬਣ ਗਿਆ ਤੇ ਉਸ ਹੰਸ ਦਾ ਵੀ ਮਾਮੂਲ ਬਣ ਗਿਆ ਕਿ ਉਹ ਰੋਜ਼ ਆਵੇ, ਬੀਨ ਸੁਣੇ ਤੇ ਉੱਡਦੀ ਵਾਰੀ ਇੱਕ ਮੋਤੀ ਸੱਟ ਜਾਏ। ਉਸ ਔਰਤ ਨੇ ਮੋਤੀ ਇਕੱਠੇ ਕਰਕੇ ਤੇ ਇੱਕ ਹਾਰ ਬਣਾ ਲਿਆ। ਕੁਝ ਦਿਨਾਂ ਬਾਅਦ ਉਸ ਦਾ ਖਾਵੰਦ ਵਾਪਸ ਆ ਗਿਆ। ਜਿਸੇ ਵਾਪਸ ਆਇਆ ਤੇ ਉਸ ਵੇਖਿਆ ਉਸ ਦੇ ਗਲੇ ਵਿੱਚ ਹੱਸ ਇੱਕ ਜ਼ੇਵਰ, ਗਲੇ ਦਾ ਜ਼ੇਵਰ ਹੱਸ ਵੀ ਮੌਜੂਦ ਉਹੀ ਹੈ ਜਿਹੜਾ ਉਸ ਬਣਵਾ ਕੇ ਦਿੱਤਾ ਈ ਤੇ ਕੱਪੜੇ ਵੀ, ਅੰਗੀ ਵੀ ਉਹੀ ਹੈ ਤੇ ਇਹ ਮੋਤੀ ਦਾ ਹਾਰ ਕਿੱਥੋਂ ਆਇਆ? ਉਸ ਆਪਣੀ ਔਰਤ ਤੋਂ ਪੁੱਛਿਆ ਕਿ ਇਹ ਤੂੰ ਹਾਰ ਕਿੱਥੋਂ ਲਿਆ? ਉਹਦੀ ਔਰਤ ਨੇ ਸਾਰਾ ਕਿੱਸਾ ਉਹਨੂੰ ਸੁਣਾ ਦਿੱਤਾ ਤੇ ਉਹ ਦਿਲ ਵਿੱਚ ਬਦਜ਼ਨ ਹੋ ਗਿਆ। ਰਾਤੀ ਉਹਦੇ ਖਾਵੰਦ ਨੇ ਕਿਹਾ ਕਿ ਮੈਨੂੰ ਬੀਨ ਸੁਣਾ। ਉਹ ਔਰਤ ਜਦੋਂ ਬੀਨ ਵਜਾਣ ਲੱਗੀ ਤੇ ਹੱਸ ਫੇਰ ਆ ਗਿਆ। ਉਹਦੇ ਖਾਵੰਦ ਨੇ ਉਸ ਹੱਸ ਨੂੰ ਆਪਣੀ ਔਰਤ ਦਾ ਆਸ਼ਿਕ ਸਮਝ ਕੇ ਮਾਰ ਦਿੱਤਾ ਤੇ ਹੱਸ ਮਰਦਿਆਂ ਹੋਇਆਂ ਇਹ ਆਖਦਾ ਈ, ਛੁਰੀ ਲੈ ਕੇ ਬਗਲ ਵਿੱਚ ਮੈਨੂੰ ਲਿਆ ਬੁਲਾ, ਜਬ ਲਗ ਸਾਂਸ ਤਰੰਗ ਮੂੰਹ ਤਬ ਲਗ ਬੀਣ ਬਜਾ। ਬਈ ਜਦੋਂ ਤੱਕ ਮੇਰੀ ਸਾਂਸ ਨਹੀਂ ਟੁੱਟਦੀ ਤੇ ਤੂੰ ਬੀਣ ਵਜਾ। ਉਸ ਔਰਤ ਨੂੰ ਉਸ ਹੰਸ ਦੀ ਮੌਤ ਦਾ ਬੜਾ ਦੁੱਖ ਹੋਇਆ ਤੇ ਉਸ ਨੇ ਇੱਕ ਖੰਜਰ ਆਪਣੇ ਸੀਨੇ 'ਚ ਮਾਰ ਕੇ ਆਪਣਾ ਵੀ ਖਾਤਮਾ ਕਰ ਲਿਆ ਤੇ ਕਹਿਣ ਲੱਗੀ ਵੀ ਟੁੱਟ ਗਈ ਉਹ ਤੂਮੜੀ, ਟੁੱਟ ਗਈ ਉਹ ਤਾਰ, ਬੀਨ ਵਿਚਾਰੀ ਕੀ ਕਰੇ ਜਦੋਂ ਚੱਲੇ ਵਜਾਵਣ ਹਾਰ। ਉਹ ਰੋਂਦੀ ਏ ਤੇ ਮਰਦਿਆਂ ਆਖਦੀ ਏ ਕਿ ਹੁਣ ਉਹ ਸਾਜ਼ ਵੀ ਗਿਆ ਤੇ ਉਹ ਤਾਰਾਂ ਵੀ ਟੁੱਟ ਗਈਆਂ ਤੇ ਹੁਣ ਉਹ ਬੀਨ ਵਿਚਾਰੀ ਕੀ ਕਰੇ ਜਿਸ ਵੇਲੇ ਉਸ ਨੂੰ ਵਜਾਉਣ ਵਾਲੇ ਹੀ ਟੁਰ ਚੱਲੇ ਨੇ। ਤੇ ਦੂਜੇ ਮਿਸਰੇ ਵਿੱਚ ਜਿਹੜਾ ਉਸ ਨੇ ਆਖਿਆ ਕਿ ਦੀਨਾ ਬੇਗ ਦੀ ਕੈਦ ਚੋਂ ਛੁਡਾ ਲੈ ਆਪਣੀ ਜੰਝ ਨੂੰ। ਦੀਨਾ ਬੇਗ ਇੱਕ ਜ਼ਾਲਮ ਬਾਦਸ਼ਾਹ ਆਈ ਤੇ ਕੁੜੀਆਂ ਜਿਹੜੀਆਂ ਜੰਝ ਨੂੰ ਘੇਰ ਕੇ ਬੈਠੀਆਂ ਨੇ ਕਿ ਪਹਿਲੇ ਦੂਲੇ ਨੇ ਸਾਡੇ ਸਵਾਲਾਂ ਦੇ ਜਵਾਬ ਦੇਣੇ ਨੇ ਤੇ ਜੰਝ ਅੱਗੇ ਟੁਰਨੀ ਹੈ ਤੇ ਉਸ ਨੂੰ ਦੀਨਾ ਬੇਗ ਦੀ ਕੈਦ ਨਾਲ ਤਸ਼ਬੀਹ ਦਿੰਦੀਆਂ ਵੀ ਸਾਡੇ ਸਵਾਲਾਂ ਦੇ ਜਵਾਬ ਦੇ ਤੇ ਇਹ ਦੀਨਾ ਬੇਗ ਦੀ ਤਰ੍ਹਾਂ ਦੀ ਸਖਤ ਕੈਦ ਵਿੱਚੋਂ ਆਪਣੀ ਜੰਝ ਨੂੰ ਛੁਡਾ ਲੈ। ਸੈਦਿਆ ਹੱਸ ਕੇ ਬੋਲ ਤੂੰ ਨਾਲ ਸਾਡੇ, ਗਜ਼ਲ ਰੇਖਤਾ ਕੋਈ ਜਿਉਂ ਪੜੀਦਾ ਹੋਏ, ਸਾਡੇ ਪਿੰਡ ਦੇ ਚਾਕ ਨੂੰ ਦੇ ਅੰਮਾ, ਲੇਖਾ ਨਾਲ ਤੇਰੇ ਇਵੇਂ ਜੜੀਦਾ ਹੋਏ। ਇੱਥੇ ਵਾਰਿਸ ਸ਼ਾਹ ਹੋਰੀ ਉਰਦੂ ਦੀ ਖੂਬਸੂਰਤੀ ਦਾ ਵੀ ਜ਼ਿਕਰ ਕਰ ਰਹੇ ਨੇ ਕਿ ਸਾਡੇ ਨਾਲ ਸੈਦਿਆ ਇਵੇਂ ਹੱਸ ਕੇ ਗੱਲਾਂ ਕਰ ਜਿਵੇਂ ਕੋਈ ਰੇਖਤਾ ਵਿੱਚ ਗਜ਼ਲ ਪੜ੍ਹਦਾ ਹੈ ਤੇ ਨਾਲ ਇਹ ਆਖਦੀਆਂ ਨੇ ਕਿ ਜੇ ਤੂੰ ਸਾਡੇ ਸਵਾਲਾਂ ਦਾ ਜਵਾਬ ਨਾ ਦੇਵੇਂ ਤੇ ਫਿਰ ਸਾਡੇ ਕਿਸੇ ਪਿੰਡ ਦੇ ਨੌਕਰ ਨੂੰ ਆਪਣੀ ਅੰਮਾ ਦੇ ਤਾਂ ਤੇਰੇ ਨਾਲ ਲੇਖਾ ਬਰਾਬਰ ਹੋਣਾ ਹੈ। ਹਰ ਹਰ ਖਲਕ ਦਾ ਜੀਵੜਾ ਤੰਗ ਹੁੰਦਾ, ਚਿੱਕੜ ਵੇਖ ਸਿਆਲ ਦੀ ਝੜੀ ਦਾ ਹੋਏ, ਵਾਰਿਸ ਸ਼ਾਹ ਤਾਈਂ ਘੇਰ ਗਤਿਆਈ, ਜੇ ਕੋ ਚੰਦ ਪਰਿਵਾਰ ਵਿੱਚ ਵੜੀ ਦਾ ਹੋਏ। ਚਿੱਕੜ ਜੀਵੜਾ ਜੀ ਦਿਲ, ਸਿਆਲ ਸਰਦੀ ਦਾ ਮੌਸਮ, ਝੜੀ ਬਰਸਾਤ। ਵੀ ਜਿਸ ਵੇਲੇ ਝੜੀ ਲੱਗਦੀ ਹੈ ਸਰਦੀ ਦੇ ਮੌਸਮ 'ਚ ਹਰ ਪਾਸੇ ਚਿੱਕੜ ਹੁੰਦਾ ਤੇ ਹਰ ਬੰਦੇ ਦਾ ਉਸ ਵੇਲੇ ਦਿਲ ਤੰਗ ਹੁੰਦਾ ਹੈ। ਇਸ ਤਰ੍ਹਾਂ ਉਹ ਸਹੇਲੀਆਂ, ਉਹ ਸਾਲੀਆਂ ਇਸ ਜਿਹੜਾ ਉਹਨਾਂ ਘੇਰ ਗਤਿਆ ਸੈਦੇ ਨੂੰ ਤਸ਼ਬੀਹ ਦੇ ਰਹੀਆਂ ਨੇ ਕਿ ਹੁਣ ਸਾਰੀ ਜੰਝ ਚਿੱਕੜ 'ਚ ਫਸੀ ਸਾਡਿਆਂ ਸਵਾਲਾਂ ਦੇ 'ਚ, ਇਹਨਾਂ ਨੂੰ ਛੁਡਾ, ਇਹ ਬੜੇ ਤੰਗ ਪਏ ਹੁੰਦੇ। ਵਾਰਿਸ ਸ਼ਾਹ ਤਾਈਂ ਘੇਰ ਗਤਿਆ, ਵਾਰਿਸ ਸ਼ਾਹ ਤੋਂ ਇੱਥੇ ਮੁਰਾਦ ਸੈਦਾ ਹੈ ਕਿ ਇੰਜ ਘੇਰ ਗਤਿਆ ਜਿਵੇਂ ਚੰਦ ਪਰਿਵਾਰ ਵਿੱਚ ਵੜੀਦਾ ਹੋਏ, ਜਿਵੇਂ ਚੰਨ ਆਪਣੇ ਤਾਰਿਆਂ ਦੇ ਪਰਿਵਾਰ ਵਿੱਚ ਵੜਦਾ ਹੈ। ਚੀਣਾ ਤਿਲਕਣਾ ਤੇ ਜਿਵੇਂ ਤੇਲ ਥਿੰਦਾ, ਦੇਖਾਂ ਡੁੱਲ ਪਿਆ ਕਿਕੂ ਚੁਣੀਦਾ ਹੋਏ, ਕੁਆਰੀ ਕੁੜੀ ਨੇ ਬਫਤਾ ਕਤਿਆਈ, ਜਿਹੜਾ ਸ਼ਹਿਰ ਤੋਂ ਸਾਡੜੇ ਉਨੀ ਦਾ ਹੋਏ। ਚੀਣਾ ਜਿਹੜਾ ਕਿ ਬਹੁਤ ਤਿਲਕਣਾ ਹੁੰਦਾ ਹੈ ਤੇ ਤੇਲ ਥਿੰਦਾ ਹੁੰਦਾ ਹੈ ਤੇ ਚੀਣਾ ਜਾਂ ਤੇਲ ਇਹ ਮਿੱਟੀ ਤੇ ਡੁੱਲ ਪਵੇ ਤੇ ਕਿਵੇਂ ਚੁਣਿਆ ਜਾ ਸਕਦਾ ਹੈ? ਨਹੀਂ ਚੁਣਿਆ ਜਾ ਸਕਦਾ।
ਕੁਆਰੀ ਕੁੜੀ ਨੇ ਬਾਫਤਾ ਕਤਿਆਈ, ਬਾਫਤਾ ਧਾਗਾ ਕਪੜਾ ਕਤਿਆਈ, ਤੇ ਇੱਥੇ ਬਾਫਤਾ ਕਤਣੇ ਤੋਂ ਮੁਰਾਦ ਹੈ ਕਿ ਹੁਸਨ ਸਵਾਰਨਾ। ਤੇ ਤੁਸਾਡੇ ਸ਼ਹਿਰ ਤੁਸਾਡੇ 19 ਦਾ ਹੋਈ, 19 ਤੋਂ ਮੁਰਾਦ ਹੈ ਪਾਰਾ ਕਰਨਾ। ਇੱਥੇ ਇਸ ਸ਼ਹਿਰ ਦਾ ਇੱਥੇ ਮਤਲਬ ਹੈ ਕਿ ਸਾਲੀਆਂ ਕੁੜੀਆਂ ਆਖਦੀਆਂ ਨੇ ਕਿ ਸਾਡੇ ਜਿਹੜੀ ਪਿੰਡ ਦੀ ਕੁੜੀ ਹੈ ਯਾਨੀ ਹੀਰ, ਉਸ ਜਿਹੜਾ ਹੁਸਨ ਸਵਾਰਿਆ ਹੈ, ਸਾਨੂੰ ਲੱਗਦਾ ਇਹ ਹੈ ਕਿ ਤੁਹਾਡੇ ਸ਼ਹਿਰ ਵਿੱਚ ਜਾ ਕੇ ਉਸ ਪਾਮਾਲ ਹੋਣਾ ਹੈ। ਜਿਹੜੀ ਮਾਂ ਤੇ ਭੈਣ ਤੇ ਭੂਆ ਤੇਰੀ, ਉੱਚਾ ਉਹਨਾਂ ਦਾ ਨਾਮ ਹੀ ਸੁਣੀਦਾ ਹੋਏ। ਲਹਿੰਗਾ ਪਾੜ ਕੇ ਵੇਖ ਹੁਣ ਸਾਰੀਆਂ ਦਾ, ਵਿੱਚ ਬਾਰੀਆਂ ਰੱਖ ਕੇ ਪੁਣੀਦਾ ਹੋਏ। ਪੁਣਨਾ ਰਫੂ ਕਰਨਾ। ਸਾਡੇ ਪਿੰਡ ਦੇ ਚਾਕ ਨੂੰ ਕਰਨ ਸੱਭੇ, ਹੋਸੀ ਨਾਮ ਤਾਜ਼ਾ ਅਜੋਗਣੀ ਦਾ ਹੋਏ। ਵਾਰਸ਼ਾ ਕਰ ਬੰਦਗੀ ਸਿਦਕ ਸੇਤੀ, ਇਹ ਫਾਇਦਾ ਦੀਨ ਤੇ ਦੁਨੀ ਦਾ ਹੋਏ। ਵਾਰਸ਼ਾ ਔਰੀ ਆਖ ਰਹੇ ਨੇ ਕਿ ਸਿਦਕ ਨਾਲ, ਸੱਚ ਨਾਲ ਸੋਹਣੇ ਰੱਬ ਦੀ ਬੰਦਗੀ ਕਰ, ਇਸੇ ਵਿੱਚ ਹੀ ਦੁਨੀਆ ਦਾ ਫਾਇਦਾ ਹੀ ਤੇ ਇਸੇ ਵਿੱਚ ਹੀ ਆਖਰਤ ਦਾ ਫਾਇਦਾ ਹੀ ਤੇ